व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीकन खुफिया एजेंसी CIA ਦੇ ਸਾਬਕਾ ਅਫਸਰ ਜੌਨ ਕਿਰਿਆਕੂ ਵੱਲੋਂ ਮੀਡੀਆ ਵਿੱਚ ਅੱਡ-ਅੱਡ ਇੰਕਸ਼ਾਫ ਕੀਤੇ ਜਾ ਰਹੇ ਹਨ। ਜੌਨ ਕਿਰਿਆਕੂ ਵੱਲੋਂ CIA ਦੇ ਖਿਲਾਫ ਸਟੈਂਡ ਲੈਣ ਕਰਕੇ ਉਸ ਨੂੰ ਨੌਕਰੀ ਡਿਸਮਿਸ ਕਰਕੇ ਜੇਲ੍ਹ ਵਿੱਚ ਵੀ ਸੁੱਟਿਆ ਗਿਆ ਔਰ ਜੌਨ ਪਾਕਿਸਤਾਨ ਵਿੱਚ 9/11 ਤੋਂ ਬਾਅਦ CIA ਦੇ ਖੁਫੀਆ ਆਪਰੇਟਰਾਂ ਦਾ ਮੁਖੀ ਵੀ ਸੀ। ਸੋ ਉਸ ਦਾ ਇੱਕ ਤਾਜ਼ਾ ਇੰਟਰਵਿਊ ਭਾਰਤੀ ਖੁਫੀਆ ਏਜੰਸੀ ਰਾਤ ਦੇ मीडिया आउटलेट ANI ने किया है। सो इस इंटरव्यू में जॉन ने दावा किया है कि पाकिस्तान के फौजी मुखी प्रेजिडेंट मुशर्रफ ने CIA के सामने जोड़े बिल्कुल हथ खड़े कर दिते सन अते पाकिस्तान के न्यूक्लीयर जखीरे का कंट्रोल भी अमरीका कोल सी। सो इस बारे आप गलबात करन जा रहे हैं। सो असीं चाहांगे कि तुसीं इसे तरह बने रहना देखण सुन लिया लिख ली तो सब का बहुत बहुत धन्यवाद जी। डॉक्टर साहब की विचार ने देखो, वैसे तो ये एक रिवाज भी है और पैसे बनाने की थां भी है कि बहुत वार ਜਿਹੜੇ ਇੱਥੇ ਵੱਡੇ ਅਹੁਦਿਆਂ ਤੇ ਰਹੇ ਲੋਕ ਹੁੰਦੇ ਨੇ, ਸੈਕਟਰੀ ਆਫ ਸਟੇਟ ਹੁੰਦਾ ਹੈ ਜਾਂ ਪ੍ਰੈਜ਼ੀਡੈਂਟ ਹੁੰਦਾ ਹੈ ਜਾਂ ਕੋਈ ਹੋਰ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਨੇ, ਉਹ ਰਿਟਾਇਰਮੈਂਟ ਤੋਂ ਬਾਅਦ ਜਾਂ ਜੇ ਉਹਨਾਂ ਦੀ ਟਰਮ ਖਤਮ ਹੁੰਦੀ ਹੈ ਉਸ ਤੋਂ ਬਾਅਦ ਉਹ ਕਿਤਾਬ ਕੋਈ ਨਾ ਕੋਈ ਲਿਖਦੇ ਨੇ। ਉਹਦੇ ਲਈ ਵੱਡੀ ਡੀਲ ਸਾਈਨ ਹੁੰਦੀ ਹੈ ਔਰ ਉਹਦੇ 'ਚ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਪਬਲਿਸ਼ਰ ਨੇ ਕਿ ਜੀ ਇਹਦੇ 'ਚ ਅਸੀਂ ਉਹ ਕੁਛ ਲਿਖਾਂਗੇ ਜਿਹੜਾ ਦੁਨੀਆ ਨੂੰ ਪਹਿਲਾਂ ਪਤਾ ਨਹੀਂ ਹੈ, ਜਿਹਨੂੰ ਇਨਕਸ਼ਾਫ ਕਹਿੰਦੇ ਨੇ। ਔਰ ਜ਼ਾਹਰ ਹੈ ਉਹ ਉਹਨਾਂ ਦੀ ਫਿਰ ਬਜ਼ ਲਾਈਨ ਵੀ ਬਣਦੀ ਹੈ, ਸੈਲਿੰਗ ਚਿਪ ਵੀ ਹੁੰਦਾ ਹੈ ਔਰ ਇਹ ਸਿਲਸਿਲਾ ਜਾਰੀ ਰਹਿੰਦਾ। ਪਰ ਕੁਛ ਹਾਲਤਾਂ ਦੇ ਵਿੱਚ ਜਿਹੜੇ ਵਿਦਨ ਸਿਸਟਮ ਜਿਨ੍ਹਾਂ ਨੇ ਰਿਬੈਲ ਕੀਤਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਜਿਹੜਾ ਉਹ ਪਾਲਿਸੀ ਦੇ ਨਾਲ ਇਖਤਲਾਫਾਤ ਹੁੰਦਾ ਹੈ, ਉਹ ਜਦੋਂ ਕੋਈ ਵੀ ਗੱਲ ਕਰਦੇ ਨੇ ਉਹਨਾਂ 'ਚ ਬਾਗੀ ਸੁਰਤਾ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹ ਕੁਛ ਨਾ ਕੁਛ ਟਰੈਡੀਸ਼ਨ ਨਾਲੋਂ ਹਟ ਕੇ ਗੱਲ ਕਰਦੇ ਨੇ, ਪਰ ਅਲਟੀਮੇਟਲੀ ਉਹ ਆਪਣੇ ਆਪ 'ਚ ਬਾਗੀ ਹੋਣ ਦੇ ਨਾਤੇ ਵੀ ਇੱਕ ਸੈਲੀਬ੍ਰਿਟੀ ਬਣ ਜਾਂਦੇ ਨੇ। ਫਿਰ ਜੋ ਕਹਿ ਰਹੇ ਨੇ ਉਹਦੇ 'ਚ ਕਿੰਨਾ ਸੱਚ ਹੈ, ਕਿੰਨਾ ਝੂਠ ਹੈ, ਕਿੰਨਾ ਜਿਹੜਾ ਰਲਾ ਹੈ, ਕਿੰਨੀ ਹਕੀਕਤ ਹੈ, ਇਹ ਤੁਹਾਨੂੰ ਜਿਹੜਾ ਉਹ ਖੁਦ ਹੀ ਉਸ ਦੀ ਸਿਫਟਿੰਗ ਕਰਨੀ ਪੈਂਦੀ ਹੈ ਜਾਂ ਉਹਨੂੰ ਛਾਨਣਾ ਪੈਂਦਾ। ਹੁਣ ਮਿਸਟਰ ਜੌਨ ਕਿਰਿਆਕੂ ਇਹ ਅਮਰੀਕਾ ਦਾ CIA ਦੇ ਵਿੱਚ 15 ਸਾਲ ਦੀ ਜੌਨ ਕਿਰਿਆਕੂ ਦੀ ਨੌਕਰੀ ਹੈ ਔਰ ਇਹ ਪਾਕਿਸਤਾਨ ਦੇ ਵਿੱਚ ਕਰੂਸ਼ਲ ਪੀਰੀਅਡ 'ਚ ਜਦੋਂ 9/11 ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ UN ਸਿਕਿਉਰਿਟੀ ਕੌਂਸਲ ਦੀ ਲੈ ਕੇ ਰੈਜ਼ੋਲੂਸ਼ਨ ਹਮਲਾ ਬੋਲਿਆ ਔਰ ਜ਼ਾਹਰ ਹੈ ਉਸ ਪੀਰੀਅਡ 'ਚ ਪਾਕਿਸਤਾਨ ਨੂੰ ਸਿੱਧਾ ਜੂਨੀਅਰ ਬੁਸ਼ ਨੇ ਇਹ ਧਮਕੀ ਦਿੱਤੀ। ਮੁਸ਼ਰਫ ਪ੍ਰੈਜ਼ੀਡੈਂਟ ਸੀ, ਫੌਜੀ ਮੁਖੀ ਵੀ, ਕਿ ਬਈ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਔਰ ਉਸ ਪੀਰੀਅਡ ਦੇ ਵਿੱਚ ਮਿਸਟਰ ਪਾਵੈਲ ਜਿਹੜਾ ਸੈਕਟਰੀ ਆਫ ਸਟੇਟ ਸੀ, ਖੁਦ ਫੌਜੀ ਜਨਰਲ ਰਿਹਾ ਸੀ, ਉਸ ਦੀ ਇਕੁਏਸ਼ਨ ਵੀ ਮੁਸ਼ਰਫ ਦੇ ਨਾਲ ਹੋਈ ਜਾਂ ਕਿਵੇਂ ਹੋਇਆ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਧਮਕੀ ਉਹਨੂੰ ਇਕੱਲਾ ਇਹੀ ਨਹੀਂ ਸੀ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਨ ਲਾਈਨ ਫਾਲ ਨਹੀਂ ਕੀਤੇ ਤੇ ਵਿਲ ਮੇਕ ਏ ਪਾਰਕਿੰਗ ਲਾਟ ਆਊਟ ਆਫ ਪਾਕਿਸਤਾਨ। ਬਹੁਤ ਕੁਛ ਹੈ। ਹਾਲਾਂਕਿ ਇੱਕ ਕਲਾਸ ਉਹ ਵੀ ਹੈ ਜਿਹਦਾ ਇਹ ਕਹਿਣਾ ਹੈ ਕਿ ਜੀ ਮੁਸ਼ਰਫ ਨੇ ਅਨਕੰਡੀਸ਼ਨਲ ਸਰੈਂਡਰ ਕੀਤਾ। ਇਹ ਉਹ ਮੌਕਾ ਸੀ ਜਿੱਥੇ ਕਿ ਮੁਸ਼ਰਫ ਅਮਰੀਕਾ ਤੋਂ ਰਿਆਇਤਾਂ ਲੈ ਸਕਦਾ ਸੀ। ਇਹ ਹੁਣ ਇਨਸਾਈਡ ਕੀ ਹੈ ਕੀ ਨਹੀਂ, ਲੇਕਿਨ ਇਹ ਜੌਨ ਕਿਰਿਆਕੂ ਇਹ ਐਂਟਾਈ ਜਾਂ ਜਿਹਨੂੰ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਕਹਿੰਦੇ ਨੇ ਉਹਦਾ ਪਾਕਿਸਤਾਨ ਦੇ ਵਿੱਚ ਕਰਤਾ ਧਰਤਾ ਸੀ। ਸੋ ਇਹ ਨਹੀਂ ਹੈ ਵੀ ਜੋ ਉਹ ਕਹਿ ਰਿਹਾ ਸਭ ਕੁਝ 100% ਸੱਚ ਹੈ, ਕਿਉਂਕਿ ਬਹੁਤ ਸਾਰੇ ਉਹਦੇ ਇੰਟਰਵਿਊ ਇਹਦੇ ਜੌਨ ਕਿਰਿਆਕੂ ਦੇ ਮੈਂ ਟਿਕਟੌਕ ਦੇ ਉੱਤੇ ਵੀ ਔਰ YouTube ਦੇ ਉੱਤੇ ਵੀ ਦੇਖਦਾ ਔਰ ਕਾਰਲਸਨ ਦੇ ਨਾਲ ਵੀ ਇਹਦੇ ਇੰਟਰਵਿਊ ਨੇ। ਲੇਕਿਨ ਪਹਿਲੀ ਵਾਰ ਹੈ ਮੈਨੂੰ ਇਹ ਲੱਗਦਾ ਸੀ ਕਿ ਵੀ ਇਸ ਨੂੰ ਜੌਨ ਕਿਰਿਆਕੂ ਜਿਹਨੂੰ ਫਾਈਨਲੀ ਨੌਕਰੀ ਤੋਂ ਕੱਢ ਦਿੱਤਾ ਗਿਆ, ਇਹਦੀ ਅਰੈਸਟ ਵੀ ਹੋਈ, ਸ਼ਾਇਦ 5 ਸਾਲ ਜਾਂ 6 ਸਾਲ ਇਹਨੇ ਜੇਲ੍ਹ ਵੀ ਕੱਟੀ, ਪੈਨਸ਼ਨ ਵੀ ਦਿੱਤੀ ਗਈ। ਔਰ ਉਹਦਾ ਰੀਜ਼ਨ ਜਿਹੜਾ ਜੌਨ ਕਿਰਿਆਕੂ ਉਹਨੇ ਕਾਰਲਸਨ ਨਾਲ ਜਾਂ ਆਪਣੇ ਇੰਟਰਵਿਊਜ਼ 'ਚ ਉਹਨੇ ਦਿੱਤਾ ਹੈ, ਉਹਨੇ ਇਹ ਕਿਹਾ ਕਿ ਜੀ ਮੈਂ ਜਿਹੜਾ ਟਾਰਚਰਿੰਗ ਹੈ ਜਿਵੇਂ ਵਾਟਰ ਬੋਰਡਿੰਗ ਹੈ ਇੱਕ ਟਾਰਚਰ ਦਾ ਤਰੀਕਾ ਜਾਂ ਦੂਜਾ, ਕਿ ਵੀ ਕਿਉਂਕਿ ਜੌਨ ਕਿਰਿਆਕੂ ਨੇ ਆਪਣਾ ਪੂਰੀ ਕਹਾਣੀ ਦੱਸੀ ਵੀ ਕਾਲਜ ਪੜ੍ਹਦਿਆਂ ਹੀ ਉਹਨੂੰ ਕਿਵੇਂ ਜਿਹੜਾ ਉਹ ਯੂਨੀਵਰਸਿਟੀ 'ਚ ਉਹਨੂੰ ਰਿਕਰੂਟ ਕੀਤਾ ਗਿਆ ਔਰ ਉਹ ਕਿਹਨਾਂ ਪ੍ਰਿੰਸੀਪਲਸ ਦੇ ਥੱਲੇ ਆਇਆ। ਲੇਕਿਨ ਉਹਨੇ ਇਨਸਾਈਡ ਆ ਕੇ ਦੇਖਿਆ ਕਿ ਵੀ ਕਿਆ ਕੁਛ ਜਾਂਦਾ ਹੈ, ਕੀਤਾ ਕੁਛ ਜਾਂਦਾ ਹੈ, ਵਰਸਟ ਫਾਰਮ ਆਫ ਟਾਰਚਰ ਹੈ। ਔਰ ਜਿਹੜੀ ਵਾਟਰ ਬੋਰਡਿੰਗ ਜਾਂ ਟਾਰਚਰ ਦੀਆਂ ਟੈਕਨੀਕਸ ਨੇ ਉਹਨਾਂ ਨੂੰ ਕਾਂਗਰਸ ਨੇ ਵੀ ਸੈਂਕਸ਼ਨ ਕੀਤਾ ਹੋਇਆ। ਔਰ ਇੱਕ ਪਾਸੇ ਕਿਹਾ ਜਾਂਦਾ ਵੀ CIA ਇਵੇਂ ਨਹੀਂ ਕਰਦੀ, ਲੇਕਿਨ ਉਹ ਸਾਰੇ ਢੰਗ ਤਰੀਕੇ ਉਹਦੇ 'ਚ
ਉਹਨੇ ਉਹਦਾ ਇੱਕ ਡਿਫਰੈਂਟ ਫਾਰਮੈਟ ਹੈ। ਮੈਂ ਇਹ ਸੋਚਦਾ ਸੀ ਵੀ ਕਿਉਂਕਿ ਪਾਕਿਸਤਾਨ ਦੇ ਹਵਾਲੇ ਨਾਲ ਜਿਹੜੇ ਮੈਂ ਪਹਿਲਾਂ ਵੀ ਇੰਟਰਵਿਊ ਦੇਖੇ ਉਹਨਾਂ ਦੇ ਵਿੱਚ ਉਹ ਤਾਂ ਇਹ ਕਹਿ ਰਿਹਾ ਸੀ ਕਿ ਵੀ ਉੱਥੇ ਉਹਨੇ ਆਪਣੀ ਬਰੇਵਰੀ ਦੀ ਗੱਲ ਵੀ ਕੀਤੀ ਕਿ ਅਲ-ਕਾਇਦਾ ਦਾ 2 ਨੰਬਰ ਬੰਦਾ ਜਿਹੜਾ ਨੰਬਰ 2 ਰੁਤਬੇ ਵਾਲਾ ਜਿਹੜਾ ਇਹਨੂੰ ਮਾਰਨ ਆਇਆ, ਉਹਨੂੰ ਇਹਨੇ ਕਿਵੇਂ ਦਬੋਚਿਆ, ਕਿਵੇਂ ਉਹਦੇ ਤੋਂ ਇਨਕਸ਼ਾਫ ਕਰਵਾਇਆ। ਹੋਰ ਵੀ ਬਹੁਤ ਸਾਰੀ ਜਿਹੜੀ ਆ ਉਹਨੇ ਆਪਰੇਸ਼ਨਸ ਦੀ ਗੱਲ ਕੀਤੀ ਵੀ ਇਨਸਾਈਡ ਹੈ, ਪਰ ਵੀਜ਼ਾ ਵੀ ਇੰਡੀਆ ਇਹਦਾ ਕੁਛ ਨਹੀਂ ਸੀ। ਤਾਂ ਮੈਂ ਸੋਚਦਾ ਸੀ ਕਿ ਵੀ ਕੋਈ ਨਾ ਕੋਈ ਜਿਹੜਾ ਪਾਕਿਸਤਾਨੀ ਜਰਨਲਿਸਟ ਹੈ ਜਾਂ ਦੂਸਰਾ ਹੈ ਉਹ ਜੌਨ ਕਿਰਕੌ ਨੂੰ ਲਿਆਏਗਾ, ਇੰਟਰਵਿਊ ਕਰੇਗਾ, ਔਰ ਜਿਹੜੇ ਆਸਪੈਕਟ ਦੇਖੋ ਬਹੁਤ ਵਾਰੀ ਇਹ ਹੁੰਦਾ ਹੈ ਕਿ ਹੂ ਗ੍ਰੈਬਸ ਫਸਟ, ਔਰ ਜਿਹਨੂੰ ਇੱਕ ਵਾਰੀ ਪਬਲਿਸਿਟੀ 'ਚ ਜਿਹੜਾ ਬੰਦਾ ਚਲਾ ਜਾਂਦਾ ਹੈ ਉਹਨੂੰ ਫਿਰ ਬਹੁਤ ਵਾਰੀ ਜਿਹਨੂੰ ਜਿਹੜਾ ਉਸ ਨੂੰ ਇੰਟਰਵਿਊ ਕਰ ਰਿਹਾ ਹੁੰਦਾ ਹੈ ਉਹਨੂੰ ਵੀ ਉਹ ਪਲੀਜ਼ ਕਰ ਰਿਹਾ ਹੁੰਦਾ ਹੈ। ਪਰ ਅੱਜ 4 ਸਟੋਰੀਜ਼ ਇੱਕੋ ਹੀ ਇੰਟਰਵਿਊ ਤੇ ਬੇਸਡ ANI ਨੇ ਸਾਰੇ ਆਪਣੇ ਇੰਟਰਨੈਸ਼ਨਲ ਜਿਹੜਾ ਉਹਨਾਂ ਦਾ ਪੇਜ ਹੈ ਉਹਦੇ ਮੀਡੀਆ ਦੇ ਉੱਤੇ ਲਵਾਈਆਂ ਹੋਈਆਂ। ਜੌਨ ਕਿਰਕੌ ਦੇ ਨਾਲ ANI ਨੇ ਇੰਟਰਵਿਊ ਕੀਤਾ ਔਰ ਉਹਦੇ 'ਚ ਕਿਉਂਕਿ ANI ਜਾਂ ਕਿਉਂਕਿ ਰਾਹ ਦੀ ਹੈ ਜਿਵੇਂ ਤੁਸੀਂ ਕਿਹਾ ਮੀਡੀਆ ਆਊਟਫਿਟ ਹੈ, ਉਹਦਾ ਇੰਟਰਸਟ ਪਾਕਿਸਤਾਨ ਨੂੰ ਕਮਜ਼ੋਰ ਦੱਸਣਾ ਵੀ ਹੈ, ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਮੁਜੱਸਮਾ ਦੱਸਣਾ ਵੀ ਹੈ, ਔਰ ਖ਼ਾਸ ਤੌਰ ਤੇ ਜਿਹੜਾ ਇਸ ਇੰਟਰਵਿਊ ਦਾ ਇੱਕ ਪਾਰਟ ਜਿਹੜਾ ਮੋਰ ਕੰਟਰੋਵਰਸ਼ੀਅਲ ਹੋਏਗਾ। ਹਾਲਾਂਕਿ ਜਿਹੜੇ 4 ਅੱਡ ਇੰਟਰਵਿਊ ਇੱਕੋ ਹੀ ਹੈ ਪਰ ਉਸ ਦੀਆਂ 4 ਜਾਂ 5 ਡਿਫਰੈਂਟ ਸਟੋਰੀਜ਼ ਬਣਾਈਆਂ, ਉਹਨਾਂ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਡਿਫਰੈਂਟ ਦਿੱਤੀਆਂ, ਪਰ ਕਹਾਣੀ ਜਿਹੜੀ ਹੈ ਉਹ ਪਾਕਿਸਤਾਨ ਦੇ ਦੁਆਲੇ ਹੀ ਘੁਮਾਈ ਹੈ। ਪਾਕਿਸਤਾਨ ਵਿਲ ਲੂਜ਼ ਐਨੀ ਕਨਵੈਨਸ਼ਨਲ ਵਾਰ ਵਿਦ ਇੰਡੀਆ, ਫਾਰਮਰ CIA ਆਫਿਸਰ ਜੌਨ ਕਿਰਕੌ। ਇਹ ਉਹਨੇ ਕਿਉਂਕਿ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਸੋ ਕਾਲਡ ਆਪਰੇਸ਼ਨ ਪਰਾਕਰਮ ਦੀ ਗੱਲ ਕੀਤੀ, ਵਾਜਪਾਈ ਦੇ ਵੇਲੇ 2001 ਦੇ ਵਿੱਚ ਜਿਹੜਾ ਉਹ ਪਾਰਲੀਮੈਂਟ ਦੇ ਉੱਤੇ ਹਮਲਾ ਹੋਇਆ ਔਰ ਭਾਰਤ ਨੇ ਆਪਣੀ ਫੌਜ ਜਿਹੜੀ ਆ ਉਹ ਮੂਵ ਕਰ ਦਿੱਤੀ ਬਾਰਡਰ ਤੇ। 10 ਮਹੀਨੇ ਆਈਬਾਲ ਟੂ ਆਈਬਾਲ ਰਿਹਾ, ਇਵੈਂਚੁਅਲੀ ਵਿਦਡਰਾ ਕੀਤਾ। 800 ਫੌਜੀ ਵੀ ਮਰਿਆ ਐਕਸੀਡੈਂਟ 'ਚ। ਦੂਜੇ ਇਹ ਪ੍ਰਵੀਨ ਸਾਹਨੀ ਦੀ ਫਿਗਰ ਹੈ, 800 ਫੌਜੀ, ਇੰਨੇ 1000 ਕਰੋੜ ਦਾ ਨੁਕਸਾਨ ਹੋਇਆ, ਮਸ਼ੀਨਰੀ ਦੀ ਵੇਅਰ ਐਂਡ ਟੀਅਰ ਹੋਈ ਔਰ ਹਾਸਲ ਕੁਝ ਵੀ ਨਹੀਂ ਹੋਇਆ। ਲੇਕਿਨ ਇਸ ਤੋਂ ਜੌਨ ਕਿਰਕੌ ਤੋਂ ਇਹ ਕਹਾਇਆ ਜਾਂਦਾ ਉਹਨਾਂ ਵੱਲੋਂ ਕਿ ਜੀ ਜਿਹੜੀ ਦੂਸਰੀ ਸਟੋਰੀ ਹੈ ਕਿ ਜਿਹਦੇ 'ਚ ਇਹੀ we believed India and Pakistan would go to war in 2002 says former CIA officer John Kirakau। ਵੀ ਉਹਨੇ ਕਿਹਾ ਕਿ ਜੀ ਸਾਨੂੰ ਲੱਗਦਾ ਸੀ ਵੀ ਵਾਰ ਤੇ ਜਾਣਗੇ ਔਰ ਅਸੀਂ ਜਿਹੜਾ ਉਹਨਾਂ ਨੂੰ ਡਿਲੂਟ ਵੀ ਕਰਦੇ ਰਹੇ, ਬਟ ਇਵੈਂਚੁਅਲੀ ਵਾਰ ਤੇ ਨਹੀਂ ਗਏ। ਲੇਕਿਨ ਇਹ ਵੀ ਇੱਕ ਸਪੋਜੀਸ਼ਨ ਹੈ ਵੀ ਵਾਰ ਹੁੰਦੀ ਫਿਰ ਕੀ ਨਤੀਜਾ ਹੁੰਦਾ। ਜੇ ਵਾਰ ਤੇ ਨਹੀਂ ਗਏ ਤਾਂ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਸੀ ਕਿ ਪਾਕਿਸਤਾਨ ਵਾਲਿਆਂ ਨੇ ਕਿਹੜੀਆਂ ਚੂੜੀਆਂ ਪਾਈਆਂ ਹੋਈਆਂ ਨੇ। ਪਰ ਇਸ ਸਾਰੇ 'ਚ ਜਿਹੜਾ ਮੈਨੂੰ ਸਭ ਤੋਂ ਇੰਟਰਸਟਿੰਗ ਵੀ ਔਰ ਥੋੜ੍ਹਾ ਖੌਫਜ਼ਦਾ ਕਰਨ ਵਾਲਾ ਵੀ ਪਾਰਟ ਲੱਗਾ, ਕਿਉਂਕਿ ਪਾਕਿਸਤਾਨ ਦੀ ਇੱਕੋ ਇੱਕ ਤਾਕਤ ਹੈ ਜਿਸ ਨੇ ਦੁਬਾਰਾ 1965 ਜਾਂ 71 ਰਿਪੀਟ ਨਹੀਂ ਹੋਣ ਦਿੱਤਾ ਪਾਕਿਸਤਾਨ। ਉਹ ਹੈ ਪਾਕਿਸਤਾਨ ਦਾ ਨਿਊਕਲੀਅਰ ਹੋਣਾ। ਔਰ 1998 ਤੋਂ 1999 'ਚ ਕਾਰਗਿਲ ਵਾਰ ਹੋਈ, 1998 'ਚ ਪਾਕਿਸਤਾਨ ਨਿਊਕਲੀਅਰ ਪਾਵਰ ਬਣਿਆ। ਤੁਸੀਂ 1998 ਤੋਂ ਬਾਅਦ ਦੇਖੋਗੇ ਕਿ ਪਾਕਿਸਤਾਨ ਨੂੰ ਬੇਸ਼ੱਕ ਇਹਨਾਂ ਨੇ ਜੋ ਬਾਲਾਕੋਟ ਔਰ ਹੁਣ ਵੀ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ ਕਰਨ ਦੀ ਕੀਤੀ ਕੋਸ਼ਿਸ਼, ਪਾਕਿਸਤਾਨ ਦੇ ਨਿਊਕਲੀਅਰ ਹੋਣ ਦੇ ਨਾਲ ਨਾਲ ਈਵਨ ਕਨਵੈਨਸ਼ਨਲ ਵਾਰਫੇਅਰ 'ਚ ਵੀ 71 ਤੋਂ ਬਾਅਦ 71 ਉਹਨਾਂ ਦੀ ਇੱਕ ਡਿਫੀਟ ਹੈ। ਪਾਕਿਸਤਾਨ ਨੇ ਆਪਣੀ ਜਿਹੜੀ ਬਾਲਾਦਸਤੀ ਹੈ ਉਹ ਕਾਇਮ ਰੱਖੀ ਹੈ, 에ਅਰਫੋਰਸ 'ਚ ਵੀ, ਟ੍ਰੈਡੀਸ਼ਨਲ ਵਾਰਫੇਅਰ 'ਚ ਵੀ, ਔਰ ਇਹਨੂੰ ਕੋਈ ਇੰਡੀਅਨ ਝੁਠਲਾ ਨਹੀਂ ਸਕਦਾ। ਆਪਰੇਸ਼ਨ ਸੰਦੂਰ ਸੋ ਕਾਲਡ ਇਹਦਾ ਲੇਟੈਸਟ ਸਬੂਤ ਹੈ। ਹੁਣ ਜਿਹੜੀ ਗੱਲ ਜਿਸ ਕਰਕੇ ਮੈਂ ਈਵਨ ਇਹਨੂੰ ਡਿਸਕਸ ਵੀ ਕਰ ਰਹੇ ਹਾਂ ਉਹ ਇਹ ਹੈ ਕਿ ਵੀ ਇਹ ਮਿਸਟਰ ਜੌਨ ਕਿਰਕੌ ਇਹ ਕਹਿੰਦਾ ਹੈ ਕਿ ਮੁਸ਼ਰਫ, ਇਹ ਹੁਣ ਹੈਡਲਾਈਨ ਲਾਈ ਹੈ ANI ਨੇ, ਹਾਲਾਂ ਮੈਂ ਇਨ ਵੀਡੀਓ ਇੰਟਰਵਿਊ ਨਹੀਂ ਦੇਖਿਆ ਹੈ ਇਹਨਾਂ ਦੀ ਕਿਉਂਕਿ ਕੁਇਕਲੀ ਮੈਨੂੰ ਸੀ, ਮੈਂ ਕਿਹਾ ਵੀਕਐਂਡ ਤੇ ਇਹਦਾ ਕੁਛ ਤਾਂ ਕੁਛ ਬਣਾਇਆ ਹੋਣਾ ਇੰਡੀਅਨ ਮੀਡੀਆ ਨੇ ਤੇ ਆਈ ਸ਼ੁੱਡ ਐਟਲੀਸਟ ਟੱਚ ਦਿਸ ਇਸ਼ੂ। ਡਿਟੇਲ ਹੋਈ ਅਸੀਂ ਫਿਰ ਗੱਲ ਕਰਾਂਗੇ। ਪਰ ਇਹਨਾਂ ਨੇ ਜਿਹੜੀ ਹੈਡਲਾਈਨ ਲਾਈ ਹੈ ਕਿ ਮੁਸ਼ਰਫ ਹੈਂਡਡ ਓਵਰ ਕੰਟਰੋਲ ਆਫ ਪਾਕਿਸਤਾਨ's ਨਿਊਕਲੀਅਰ ਆਰਸਨਲ ਟੂ US claims ਫਾਰਮਰ CIA ਆਫਿਸਰ ਜੌਨ ਕਿਰਕੌ। ਹੁਣ ਜਿਹੜੀਆਂ ਇਹ 3-4 ਸਟੋਰੀਜ਼ ਨੇ ਉਹਦਾ ਲੁਬੇ ਲੁਬਾਬ ਤਾਂ ਇਹ ਹੈ ਕਿ ਪਾਕਿਸਤਾਨ 'ਚ ਕਰਪਸ਼ਨ ਸਿਰੇ ਦੀ ਹੈ, ਜਿਹੜੀ ਗੱਲ ਗਲਤ ਨਹੀਂ ਹੈ। ਫਿਰ ਈਵਨ ਬੇਨਜ਼ੀਰ ਭੁੱਟੋ ਔਰ ਜ਼ਰਦਾਰੀ ਜਿਹੜੇ ਕਿ
ਇਨ ਐਗਜ਼ਾਈਲ ਮਿਡਲ ਗਲਫ ਕੰਟਰੀ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਲਾਈਫ ਸਟਾਈਲ ਤੇ ਕੀਤਾ ਹੈ ਕਿ 5 ਮਿਲੀਅਨ ਦਾ ਘਰ ਹੈ, ਫਲਾਣੀ ਗੱਡੀਆਂ ਦਾ ਸ਼ੌਕੀਨ ਹੈ ਜ਼ਰਦਾਰੀ, ਔਰ ਪਾਕਿਸਤਾਨ ਦੇ ਲੋਕ ਭੁੱਖ ਨੰਗ ਨਾਲ ਲੜਨ ਵਾਲੇ ਨੇ, ਇਹਨਾਂ ਲੋਕਾਂ ਨੂੰ ਕੋਈ ਫਿਕਰ ਨਹੀਂ ਹੈ। ਸੋ ਉਹ ਉਹਨੇ ਆਪਣਾ ਜਿਹੜਾ ਹੈ ਉਹ ਡਿਸਡੇਨ ਦਿਖਾਇਆ ਕਿ ਜੀ ਜਿਹੜੀ ਕਰਪਟ ਪੋਲੀਟੀਸ਼ੀਅਨਸ ਔਰ ਦੂਸਰੇ ਨੇ। ਔਰ ਫਿਰ ਜਿਹੜੀ ਇੱਕ ਗੱਲ ਹੋਰ ਮੁਸ਼ਰਫ ਦੇ ਹਵਾਲੇ ਨਾਲ ਜੌਨ ਕਿਰਕੌ ਨੇ ਕੀਤੀ, ਉਹਨੇ ਕਿਹਾ ਕਿ ਵੀ US ਨੇ ਜਿਹੜਾ ਮਿਲੀਅਨਸ ਆਫ ਡਾਲਰਸ ਪਾਕਿਸਤਾਨ ਨੂੰ ਦਿੱਤੇ ਫਾਰਮਰ ਪ੍ਰੈਜ਼ੀਡੈਂਟ ਪਰਵੇਜ਼ ਮੁਸ਼ਰਫ ਦੀ ਲੀਡਰਸ਼ਿਪ ਦੇ ਵੇਲੇ, ਐਂਡ ਇਨ ਏ ਵੇ ਪਰਚੇਜ਼ਡ ਹਿਮ, ਕਿ ਖਰੀਦ ਲਿਆ। ਹੁਣ ਇਹ ਇਨ ਏ ਵੇ ਹੈ, ਇਹਦਾ ਮਤਲਬ ਇਹ ਹੈ ਕਿ ਵੀ ਉਹ ਕੋਈ ਇਹਨਾਂ ਦਾ ਗੋਲਾ ਤਾਂ ਨਹੀਂ ਬਣਿਆ, ਪਰ ਉਹਨਾਂ ਨੇ ਕਿਹਾ ਵੀ ਅਸੀਂ ਇੰਨਾ ਪੈਸਾ ਸੁੱਟਿਆ ਕਿ ਵੀ ਉਹਨੂੰ ਜਿਹੜਾ ਉਹਦੀ ਜ਼ੁਬਾਨਬੰਦੀ ਕਰਤੀ, ਮੂੰਹ ਬੰਦ ਕਰਤਾ। ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਡੀਪ ਕਰਪਸ਼ਨ ਹੈ, ਜਿਹਦੇ 'ਚ ਮੈਂ ਜ਼ਿਕਰ ਕੀਤਾ ਹੀ ਹੈ, ਔਰ ਇਹ ਕਿਰਕੌ ਜਿਹਨੇ 15 ਸਾਲ CIA 'ਚ ਸਰਵ ਕੀਤਾ, ਪਹਿਲਾਂ ਐਨਾਲਿਸਟ ਸੀ, ਫਿਰ ਕਾਊਂਟਰ ਟੈਰਰਿਜ਼ਮ ਸੀ, ਉਹਦੇ 'ਚ ਹੁਣ ਉਹਦੇ ਹੀ ਲਫ਼ਜ਼ ਨੇ, our relations with Pakistan government were very, very good. It was General Pervez Musharraf at the time. And look, let's be honest here. The United States loves working with dictators because then you don't have to worry about public opinion and you don't have to worry about the media anymore. So we essentially just purchased Musharraf. ਇਹ ਗੱਲ ਪਹਿਲੀ ਬਿਲਕੁਲ ਠੀਕ ਹੈ, ਦੂਸਰੀ ਕਿੰਨੀ ਕੁ ਠੀਕ ਹੈ ਇਹ ਅੰਦਰੂਨੀ ਫਾਈਲਾਂ ਦੱਸ ਸਕਦੀਆਂ, ਕਿਉਂਕਿ ਮੁਸ਼ਰਫ ਦੇ ਖਿਲਾਫ ਮੈਨੂੰ ਨਹੀਂ ਲੱਗਦਾ ਕਿ ਬਈ ਜਿਵੇਂ ਬਾਕੀਆਂ ਤੇ ਇਲਜ਼ਾਮ ਨੇ ਕਿ ਉਹਨੇ ਕੋਈ ਪ੍ਰਾਪਰਟੀ ਬਣਾਈ ਜਾਂ ਉਹਨੇ ਕੋਈ ਦੂਜਾ ਕੀਤਾ ਹੈ। ਹਾਂ, ਇਹ ਆਸ਼ੀ ਦੀ ਜ਼ਿੰਦਗੀ ਜ਼ਰੂਰ ਜੀਣ ਦਾ ਉਹਨੂੰ ਇਹ ਸਾਰਿਆਂ ਦਾ ਹੀ ਜਿਹੜਾ ਉਹਦਾ ਸ਼ੌਕ ਸੀ, ਲੇਕਿਨ ਉਹਦਾ ਇਹ ਕਹਿਣਾ ਬਿਲਕੁਲ ਠੀਕ ਹੈ ਜੌਨ ਕਿਰਕੌ ਦਾ ਕਿ ਵੀ ਅਮਰੀਕਾ ਨੂੰ ਡਿਕਟੇਟਰ ਪਸੰਦ ਨੇ। ਤੁਸੀਂ ਇੱਕ ਬੰਦੇ ਨਾਲ ਡੀਲ ਕਰਦੇ ਹੋ ਡੈਮੋਕ੍ਰੇਸੀਜ਼ ਦੇ ਵਿੱਚ, ਜਾਂ ਦੂਜਿਆਂ 'ਚ ਤਾਂ ਫਿਰ ਮਲਟੀਪਲ ਕਰੈਕਟਰ ਹੁੰਦੇ ਨੇ। ਫਿਰ ਉਹਨਾਂ ਨੇ ਹੀ ਸੈਡ ਮੁਸ਼ਰਫ ਦੈਨ ਲੈਟ ਦਾ US ਡੂ ਐਨੀਥਿੰਗ ਦੇ ਵਾਂਟਡ, ਕਿ ਮੁਸ਼ਰਫ ਨੇ ਅੱਖਾਂ ਬੰਦ ਕਰ ਲਈਆਂ, ਜੋ ਅਮਰੀਕਾ ਚਾਹੁੰਦਾ ਸੀ ਉਹਨੇ ਕੀਤਾ। ਵੀ ਗੇਵ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਇਨ ਏਡ, ਵੈਦਰ ਇਟ ਵਾਜ਼ ਮਿਲਟਰੀ ਏਡ ਔਰ ਇਕਨੋਮਿਕਲ ਡਿਵੈਲਪਮੈਂਟ ਏਡ, ਆਰਥਿਕ ਸੀ ਜਾਂ ਫੌਜੀ ਸੀ। ਐਂਡ ਵੀ ਵੁੱਡ ਮੀਟ ਮੁਸ਼ਰਫ ਰੈਗੂਲਰਲੀ ਸੈਵਰਲ ਟਾਈਮਸ ਏ ਵੀਕ, ਕਿ ਅਸੀਂ ਮੁਸ਼ਰਫ ਨੂੰ ਇੱਕ ਹਫ਼ਤੇ ਦੇ ਵਿੱਚ ਹੀ ਕਈ ਵਾਰ ਮਿਲਦੇ ਸੀ। And essentially he would let us do whatever we wanted to do, yes, but Musharraf also had his own people that he needed to deal with. ਉਹਨੇ ਸਾਡੇ ਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੋ ਮਰਜ਼ੀ ਕਰੋ, ਪਰ ਉਹਨੂੰ ਵੀ ਆਪਣੇ ਲੋਕਾਂ ਦੇ ਨਾਲ ਡੀਲ ਕਰਨਾ ਪੈਂਦਾ। ਫਿਰ ਉਹਨੇ ਕਿਹਾ ਵੀ ਉਹਨੇ ਮੁਸ਼ਰਫ ਨੇ ਫੌਜ ਨੂੰ ਵੀ ਖੁਸ਼ ਰੱਖਿਆ, ਉਹਨਾਂ ਨੇ ਜਿਹੜਾ ਹੀ ਹੈਡ ਟੂ ਕੀਪ ਮਿਲਟਰੀ ਹੈਪੀ, ਔਰ ਮਿਲਟਰੀ ਨੂੰ ਕੋਈ ਪਰਵਾਹ ਨਹੀਂ ਸੀ ਅਲ ਕਾਇਦਾ ਦੀ, ਵੀ ਉਹ ਤਾਂ ਕਹਿੰਦੇ ਸਾਡਾ ਮਿਸ਼ਨ ਸੀ। ਫੌਜ ਜਿਹੜੀ ਹੈ ਉਹ ਇੰਡੀਆ ਦੇ ਖਿਲਾਫ ਜਿਹੜੀ ਹੈ ਉਹ ਦਹਿਸ਼ਤਗਰਦੀ ਔਰ ਲੰਮੀਆਂ ਦਾੜੀਆਂ ਵਾਲੇ ਜਿਹੜੇ ਭਰਤੀ ਕਰਕੇ ਔਰ ਉਹ ਹੁਣ ਇੰਡੀਆ ਨੂੰ ਇਹ ਭੇਜ ਦੇ ਰਿਹਾ ਹੈ, ਖੁਸ਼ ਕਰ ਰਿਹਾ ਹੈ, ਜਾਂ ਅਦਰਵਾਈਜ਼ ਹੈ। ਸ਼ਾਇਦ ਇਹ ਗੱਲ ਸਾਰੀ ਗਲਤ ਵੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਦੇ ਕੇਅਰਡ ਅਬਾਊਟ ਇੰਡੀਆ, ਐਂਡ ਸੋ ਇਨ ਆਰਡਰ ਟੂ ਕੀਪ ਦਾ ਮਿਲਟਰੀ ਹੈਪੀ ਐਂਡ ਕੀਪ ਸਮ ਆਫ ਦਾ ਐਕਸਟ੍ਰੀਮਿਸਟ ਹੈਪੀ, he had to allow them to continue this dual life of pretending to cooperate with Americans on counterterrorism while committing terror against India. ਕਿ ਇੰਡੀਆ ਦੇ ਅਗੇਂਸਟ ਟੈਰਰ ਵਾਲੀ ਗੱਲ ਲਾਈਨ ਜਿਹੜੀ ਉਹ ਖੁੱਲੀ ਛੁੱਟੀ ਦਿੱਤੀ। ਉਹਦੇ ਉਹ ਕਹਿੰਦਾ ਵੀ ਸਾਡਾ ਉਦੋਂ ਇੰਡੀਆ 'ਚ ਕੋਈ ਇੰਟਰਸਟ ਨਹੀਂ ਸੀ, ਅਸੀਂ ਤਾਂ ਅਲ ਕਾਇਦਾ ਔਰ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਪਾਕਿਸਤਾਨ ਦੇ ਵਿੱਚ ਕਰ ਰਹੇ ਸੀ। ਫਿਰ ਉਹਨੇ 2002 ਦੀ ਗੱਲ ਕੀਤੀ ਜਦੋਂ ਕਿ ਭਾਰਤ ਔਰ ਪਾਕਿਸਤਾਨ ਜੰਗ ਦੇ ਉੱਤੇ ਜਾ ਸਕਦੇ ਸੀ, ਔਰ ਇਹ ਜਿਹੜਾ ਇਹ ਸਾਰੇ ਦਾ ਜ਼ਿਕਰ ਕਰਦੇ ਆ। ਫਿਰ ਉਹਨੇ ਜਿਹੜੀ ਦੂਸਰੀ ਸਟੋਰੀ ਹੈ ਜਿਹਦੇ 'ਚ ਕਿ ਉਹਨੇ ਈਵਨ ਇਹ ਕਿਹਾ ਕਿ ਵੀ ਈਵਨ ਜਿਹੜੇ ਨਿਊਕਲੀਅਰ ਅਸਾਸੇ ਨੇ ਉਹਨਾਂ ਦਾ ਕੰਟਰੋਲ ਵੀ ਸਾਡੇ ਕੋਲ ਸੀ, ਯਾਨੀ ਮੁਸ਼ਰਫ ਨੇ ਦਿੱਤਾ ਵੀ ਅਸੀਂ ਜੋ ਮਰਜ਼ੀ ਹੈ ਉਹ ਅਸੀਂ ਕਰ ਸਕਦੇ ਸੀ। ਕਿ ਪਾਕਿਸਤਾਨ ਦੀ ਫਿਰ ਉਹਨੇ ਕਿਹਾ ਜੀ ਇੰਟੈਲੀਜੈਂਸ ਦੇ ਵਿੱਚ ਵੀ ਡਿਵੀਜ਼ਨ ਸੀ, ਇੱਕ ਪਾਸੇ ISI ਦੇ ਉਹ ਲੋਕ ਜਿਹੜੇ ਸਾਂਦੁਰਸ ਔਰ ਦੂਸਰੇ ਉਹਨਾਂ ਦੇ ਕਾਕੂਲ ਔਰ ਦੂਜੇ 'ਚ ਟ੍ਰੇਨਡ ਹੁੰਦੇ ਨੇ, ਔਰ ਦੂਸਰੇ ISI ਨੇ ਉਹਨਾਂ ਲੋਕਾਂ ਨੂੰ ਜੋ ਲੰਬੀਆਂ ਦਾੜੀਆਂ ਵਾਲੇ ਜਿਨ੍ਹਾਂ ਨੂੰ ਕਸ਼ਮੀਰੀ ਟੈਰਰਿਸਟ ਗਰੁੱਪ ਜੈਸ਼ ਏ ਮੁਹੰਮਦ ਵਰਗੇ ਉਹਨਾਂ ਨੇ ਕ੍ਰੀਏਟ ਕੀਤੇ ਹੋਏ ਸੀ। ਔਰ ਇਹ ਸਾਰੇ ਦੇ ਚਲਦਿਆਂ ਫਿਰ ਉਹਨੇ ਅਲ ਕਾਇਦਾ ਦੇ ਆਬੂ ਜੁਬੇਦਾ ਉਸ ਦਾ ਜ਼ਿਕਰ ਕੀਤਾ ਵੀ ਉਹਨੂੰ ਮੈਂ ਕਿਵੇਂ ਫੜਿਆ ਔਰ ਇਸ ਦੇ ਨਾਲ ਮੈਂ ਕਿਵੇਂ ਡੀਲ ਕੀਤਾ। ਔਰ ਇਹ ਸਾਰੇ ਦੇ ਪਾਰਟ 'ਚੋਂ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਜਿਹਦੇ 'ਚੋਂ ਕਹਿੰਦਾ ਕਿ ਜੇ ਕਨਵੈਨਸ਼ਨਲ ਵਾਰ ਪਾਕਿਸਤਾਨ ਇੰਡੀਆ ਦੀ ਹੋਏ
ਤੇ ਪਾਕਿਸਤਾਨ ਲੂਜ਼ਰ ਹੋਏਗਾ, ਇਹ ਮੇਰਾ ਖਿਆਲ ਹੈ ਉਹਦਾ ਆਪਣਾ ਇਹ ਕੱਢਿਆ ਹੋਇਆ ਕਨਕਲੂਜਨ ਹੈ। ਹਾਲਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇਕੁਅਲ ਆ ਜਿਹੜਾ 4 ਰੋਜ਼ਾ ਕਨਵੈਨਸ਼ਨਲ ਵਾਰ ਹੀ ਸੀ, ਉਹਦੇ 'ਚ ਠੀਕ ਹੈ ਡਰੋਨ ਔਰ ਮਿਸਲ ਹੋਏ, ਉਹਦੇ 'ਚ ਇੰਡੀਆ ਨੂੰ ਪਤਾ ਲੱਗ ਗਿਆ ਵੀ ਕਿਹੜੇ ਭਾਅ ਵਿਕਦੀ ਹੈ। ਪਰ ਉਹਦਾ ਜਿਹੜਾ ਇਹ ਕਹਿਣਾ ਸੀ ਕਿ ਵੀ ਜਦੋਂ ਮੈਂ ਪਾਕਿਸਤਾਨ ਸਟੇਸ਼ਨ ਸੀ 2002 'ਚ, ਹੀ ਵਾਜ਼ ਟੋਲਡ ਅਨਆਫੀਸ਼ੀਅਲੀ, ਹੁਣ ਇੱਥੇ ਉਹਨੇ ਆਪਣਾ ਬਚਾਅ ਕਰ ਲਿਆ ਵੀ ਆਫੀਸ਼ੀਅਲੀ ਨਹੀਂ ਅਨਆਫੀਸ਼ੀਅਲੀ, ਹੀ ਵਾਜ਼ ਟੋਲਡ ਅਨਆਫੀਸ਼ੀਅਲੀ ਦੈਟ ਪੈਂਟਾਗਨ ਕੰਟਰੋਲਡ ਦਾ ਪਾਕਿਸਤਾਨੀ ਨਿਊਕਲੀਅਰ ਅਰਸਨਲ, ਕਿ ਪਾਕਿਸਤਾਨ ਦਾ ਇਹ ਜਿਹੜਾ ਨਿਊਕਲੀਅਰ ਅਸਾਸੇ ਨੇ, ਨਿਊਕਲੀਅਰ ਜ਼ਖੀਰਾ ਹੈ, ਉਹਦਾ ਕੰਟਰੋਲ ਪੈਂਟਾਗਨ ਜ਼ਾਹਰ ਹੈ ਅਮਰੀਕਨ ਫੌਜ ਕਰਦੀ ਹੈ, ਔਰ ਕਿ ਵੀ ਮੁਸ਼ਰਫ ਨੇ ਹੈਜ਼ ਟਰਨਡ ਕੰਟਰੋਲ ਓਵਰ ਟੂ ਯੂਨਾਈਟਿਡ ਸਟੇਟਸ, but the Pakistanis in the intervening years, and remember I was there 23 years ago, over the last 23 years, or Pakistanis have come to say that it is absolutely not true. ਉਹਨੇ ਡਿਨਾਈਲ ਵੀ ਕਰਦੇ ਵੀ ਪਾਕਿਸਤਾਨੀ ਕਹਿੰਦੇ ਨੇ, ਪਰ ਉਹ ਕਹਿੰਦਾ ਵੀ ਅਨਆਫੀਸ਼ੀਅਲੀ ਮੈਨੂੰ ਇਹ ਦੱਸਿਆ ਗਿਆ ਸੀ ਕਿ ਉਹਨਾਂ ਦੇ ਨਿਊਕਲੀਅਰ ਜ਼ਖੀਰੇ ਦਾ ਕੰਟਰੋਲ ਸਾਡੇ ਕੋਲ ਹੈ, ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਇਸ ਦੇ ਉੱਤੇ ਜਿਹੜਾ ਇਹ ਪੈਂਟਾਗਨ ਨੇ ਜਿਹੜਾ ਉਹ ਕੰਟਰੋਲ ਕੀਤਾ ਹੋਇਆ ਸੀ ਨਿਊਕਲੀਅਰ ਆਰਸੈਨਲ ਨੂੰ। ਵੈਦਰ ਉਹ ਇਹ ਕਹਿੰਦਾ ਹੈ ਜੌਨ ਕਿ ਜੀ ਮੈਨੂੰ ਨਹੀਂ ਪਤਾ ਵੀ ਇਹ ਇਨਫੋਰਮੇਸ਼ਨ ਅਮਰੀਕਾ ਨੇ ਇੰਡੀਆ ਨਾਲ ਸਾਂਝੀ ਕੀਤੀ ਸੀ ਕਿ ਨਹੀਂ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨੀ ਨਿਊਕਸ ਦਾ ਕੰਟਰੋਲ US ਕੋਲ ਹੋਣਾ ਹੈ, ਇਹ ਆਪਣੇ ਆਪ ਦੇ ਵਿੱਚ ਇੰਡੀਆ ਦੇ ਲਈ ਵੀ ਇੱਕ ਅਸ਼ੋਰਟੀ ਸੀ ਕਿ ਇਹ ਵਾਰ ਜੇ ਹੋਏਗੀ ਤਾਂ ਨਿਊਕਲੀਅਰ ਨਹੀਂ ਹੋਏਗੀ। ਕਿ ਭਾਈ ਉਹਨੇ ਕਿਹਾ ਬਟ ਆਈ ਕੈਨ ਟੈਲ ਯੂ, ਇਹ ਹੁਣ ANI ਨੂੰ ਇੰਟਰਵਿਊ 'ਚ ਕਹਿ ਰਿਹਾ, ਟੈਲ ਯੂ definitively that State Department was telling both sides, if you are gonna fight, keep it short and keep it non-nuclear. If nuclear weapons are introduced, the whole world is going to change. So I think there was restraint on both sides. ਉਹਨੇ ਕਿਹਾ ਵੀ ਅਮਰੀਕਾ ਦੋਨਾਂ ਪਾਸਿਆਂ ਨੂੰ ਕਹਿ ਰਿਹਾ ਸੀ ਕਿ ਜੀ ਇਹਨੂੰ ਲੜ ਲਓ ਜੇ ਲੜਨਾ ਹੈ ਤੁਸੀਂ, ਇਹ 2002 ਦੀ ਗੱਲ ਹੀ ਕਰ ਰਿਹਾ ਕਿਉਂਕਿ ਉਸ ਕੰਟੈਕਟ 'ਚ ਹੀ ਹੈ। ਪਰ ਮੈਂ ਸਮਝਦਾ ਵੀ ਇਹ ਬੜਾ ਸੀਰੀਅਸ ਚਾਰਜ ਹੈ। ਹਾਲਾਂ ਮੇਰੀ ਆਪਣੀ ਜਿੰਨਾ ਕਿ ਇਸ ਦੇ ਉੱਤੇ ਅੰਡਰਸਟੈਂਡਿੰਗ ਜਾਂ ਸਮਝ ਹੈ, ਮੈਂ ਸਮਝਦਾ ਵੀ ਜੇ ਅਮਰੀਕਾ ਹੁਣ ਇਹ 2002 ਦੀ ਗੱਲ ਕਰ ਰਿਹਾ, ਉਸਾਮਾ ਬਿਨ ਲੈਡਨ 9/11 ਤੋਂ ਬਾਅਦ 10 ਸਾਲ ਜਿਹੜਾ ਹੈ ਉਹਨੇ ਤੋਂ ਜ਼ਿਆਦਾ ਉਹਨੇ ਸਰਵਾਈਵ ਕੀਤਾ ਪਾਕਿਸਤਾਨ 'ਚ ਰਹਿ ਕੇ, ਤੇ ਜੇ ਏਡਾ ਹੀ ਇਹ ਕਾਊਂਟਰ ਟੈਰਰਿਜ਼ਮ ਔਰ ਫਲਾਣੇ ਦਾ ਐਕਸਪਰਟ ਤੇ ਦੂਜਾ ਤੀਜਾ ਰਿਹਾ, ਜੇ ਉਸਾਮਾ ਨੂੰ ਵਿਦਿਨ ਪਾਕਿਸਤਾਨ ਇਹ ਲੋਕੇਟ ਨਹੀਂ ਕਰ ਸਕੇ ਤੇ ਇਹ ਮੰਨਣਾ ਕਿ ਜੀ ਪਾਕਿਸਤਾਨ ਨੇ ਆਪਣਾ ਨਿਊਕਲੀਅਰ ਜ਼ਖੀਰਾ ਇਹਨਾਂ ਦੇ ਹਵਾਲੇ ਕਰ ਦਿੱਤਾ ਤੇ ਇਹਨਾਂ ਨੇ ਉਹਨੂੰ ਇੰਟੈਕਟ ਰਹਿਣ ਦਿੱਤਾ, ਫਿਰ ਤਾਂ ਉਹਨਾਂ ਦਾ ਹਾਲ ਉਹ ਕਰਦੇ ਜੋ ਉਹਨਾਂ ਨੇ ਗਦਾਫੀ ਦਾ ਕੀਤਾ। ਹੁਣ ਗਦਾਫੀ ਕੀ ਕਰ ਰਿਹਾ ਸੀ, ਉਹ ਵੀ ਉਸ ਪਾਸੇ ਵੱਧ ਰਿਹਾ ਸੀ। ਸਦਾਮ ਹੁਸੈਨ ਦਾ ਕੀ ਹਾਲ ਕੀਤਾ। ਜੇ ਇੱਥੇ ਬਣਿਆ ਬਣਾਇਆ ਜ਼ਖੀਰਾ, ਔਰ ਮੈਂ ਸਮਝਦਾ ਵੀ ਕਰਪਸ਼ਨ ਹੋਏਗੀ ਪਾਕਿਸਤਾਨ 'ਚ ਹੈ, ਉਹ ਉੱਪਰੋਂ ਥੱਲੇ ਤੱਕ ਹੋਏਗੀ, ਐਸ਼ੀ ਵੀ ਹੋਏਗੀ ਫੌਜੀ ਜਰਨੈਲਾਂ ਦੂਜਿਆਂ। ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਇਸ ਸਾਰੇ ਪੀਰੀਅਡ 'ਚ ਨਿਊਕਲੀਅਰ ਅਸਾਸੇ ਬਣਾਉਣ 'ਚ ਵੀ ਉਹ ਜ਼ੁਲਫਿਕਾਰ ਅਲੀ ਭੁੱਟੋ ਤੋਂ ਲੈ ਕੇ ਜ਼ਿਆਉਲ ਹੱਕ ਤੱਕ ਉਹਨਾਂ ਦਾ ਯੂਨੀਕ ਰੋਲ ਹੈ। ਬੇਸ਼ੱਕ ਸਾਇੰਟਿਸਟ ਨਿਊਕਲੀਅਰ ਅਬਦੁਲ ਕੀ ਉਹਨਾਂ ਦਾ ਨਾਂ, ਕਾਦਰ ਕੀ ਨਾਂ ਹੈ, ਜਿਸ ਦਾ ਜ਼ਿਕਰ ਵੀ ਇਹਨੇ ਕੀਤਾ ਕਿ ਜੀ ਅਸੀਂ ਉਹਨੂੰ ਮਾਰਨਾ ਚਾਹੁੰਦੇ ਸੀ, ਲੇਕਿਨ ਸਾਊਦੀ ਅਰੇਬੀਆ ਨੇ ਉਹਨੂੰ ਸੇਵ ਕੀਤਾ, ਜਿਹੜਾ ਉਹਨਾਂ ਦਾ ਨਿਊਕਲੀਅਰ ਸਾਇੰਟਿਸਟ ਅਬਦੁਲ ਕਲਾਮ ਸ਼ਾਇਦ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਆਪਣੇ ਨਿਊਕਲੀਅਰ ਅਸਾਸਿਆਂ ਨੂੰ, ਉਹਨਾਂ ਨੇ ਜਿੱਥੇ ਸਟੇਟ ਆਫ ਦਾ ਆਰਟ ਲੈਵਲ ਦੇ ਉੱਤੇ ਮਿਸਾਈਲ ਡਿਵੈਲਪ ਕੀਤੀਆਂ ਜਾਂ ਬਣਾਉਣ ਵੇਲੇ ਵੀ ਨਾਰਥ ਕੋਰੀਆ ਦੀ ਕੀ ਮਦਦ ਲਈ, ਚਾਈਨਾ ਦੀ ਕੀ ਲਈ, ਉਹਨੇ ਜਿਹੜਾ ਅਬਦੁਲ ਸਲਾਮ ਨੇ ਕੀ ਕੀਤਾ, ਕਲਾਮ ਅਬਦੁਲ ਕਲਾਮ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਜੇ ਅਮਰੀਕਾ ਨੂੰ ਉਹਨਾਂ ਨੇ ਕਿਤੇ ਭਿਣਕ ਵੀ ਪੈਣ ਦਿੱਤੀ ਹੋਏਗੀ, ਇਹ ਉਹਨਾਂ ਦੀ ਕਾਮਯਾਬੀ, ਇਨ ਸਪਾਈਟ ਆਫ देयर ਫੇਲਿਅਰਸ, ਇਨ ਸਪਾਈਟ ਆਫ ਜਿੰਨੇ ਵੀ ਨੁਕਤੇ ਤੁਸੀਂ ਹੋਰ ਕਹੋ। ਪਰ ਅਸੀਂ ਇਹ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਸ ਨੂੰ ਇੰਡੀਅਨ ਮੀਡੀਆ ਔਰ ਆਪਣੇ ਇੰਡੀਅਨ ਲੋਕਾਂ ਦੇ ਵਿੱਚ ਇਹਨਾਂ ਦਾ ਦਰਬਾਰੀ ਮੀਡੀਆ ਖੂਬ ਪ੍ਰਚਾਰੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।